ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ ਜਿਹਨੇ ਕਿਤੇ ਨਾ ਕਿਤੇ ਨਿਰਾਸ਼ਤਾ ਪੈਦਾ ਕੀਤੀ ਹੋਵੇ। ਬਹੁਤ ਹੁੰਦਾ ਹੈ ਜੀ। ਸਪੋਰਟਸਮੈਨ ਦੀ ਜ਼ਿੰਦਗੀ ਉਤਰਾਅ ਚੜ੍ਹਾਅ ਨਾਲ ਭਰੀ ਹੈ ਜੀ। ਕਈ ਵਾਰ ਸੱਟਾਂ ਚੋਟਾਂ ਲੱਗਦੀਆਂ, ਕਈ ਵਾਰ ਤੁਸੀਂ ਵਧੀਆ ਫਿੱਟ ਵੀ ਹੁੰਦੇ ਫਿਰ ਵੀ ਹਾਰ ਜਾਂਦੇ ਹੋ। ਤੁਹਾਡੇ ਬਾਰੇ ਇਹ ਵੀ ਜ਼ਿਕਰ ਮਿਲਦਾ ਕਿ ਤੁਸੀਂ ਖੇਡਣ ਵਾਸਤੇ ਗਏ ਸੀ, ਪਰ ਤੁਹਾਨੂੰ ਉਸੇ ਕੇਸ ਕਤਲ ਕਰਵਾਉਣ ਵਾਸਤੇ ਕਿਹਾ ਗਿਆ ਸੀ, ਦਸਤਾਰ ਉਤਾਰਨ ਵਾਸਤੇ ਗਿਆ ਸੀ। ਤਾਂ ਫਿਰ ਉਹ ਕਿੱਥੋਂ ਦੀ ਘਟਨਾ ਹੈ, ਪੂਰੀ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸ ਦਿਓ। ਜਾਂ ਉਹਨਾਂ ਨੇ ਕਿਹਾ ਸੀ ਵੀ ਗੁੱਤ ਕਰ ਲਓ ਜਾਂ ਫਿਰ ਨੰਗੇ ਸਿਰ ਵਾਲ ਖੋਲ੍ਹ ਕੇ ਖੇਡੋ, ਅਤੇ ਫਿਰ ਮੈਂ ਮਨਾ ਕਰਕੇ ਆ ਗਿਆ ਸੀ, ਮੈਂ ਖੇਡਿਆ ਨਹੀਂ ਸੀ। ਸੈਕਿੰਡਲੀ ਪੈਸੇ ਨੂੰ ਮੈਂ ਸੈਕੰਡਰੀ ਰੱਖਦਾ। ਪੈਸਾ ਤਾਂ ਆਪਾਂ ਹੋਰ ਵੀ ਬਹੁਤ ਕੰਮ ਨੇ ਜਿਨ੍ਹਾਂ ਤੋਂ ਕਮਾ ਸਕਦੇ ਹਾਂ। ਇੱਕ ਆਪਣਾ ਧਰਮ ਰੱਖਣਾ ਜਾਂ ਆਪਣੇ ਕਸੂਲਾਂ ਨਾਲ ਜ਼ਿੰਦਗੀ ਜਿਉਣੀ, ਉਹ ਮੇਨ ਗੱਲ, ਉਹ ਵੱਡੀ ਗੱਲ ਹੈ। ਸੋ ਕੋਸ਼ਿਸ਼ ਕਰ ਰਹੇ ਹਾਂ, ਕੋਸ਼ਿਸ਼ ਜਾਰੀ ਹੈ, ਸ਼ੁਰੂ ਕਰਾਂਗੇ। ਬਾਕੀ ਪਰਮਾਤਮਾ ਆਪ ਸਹਾਈ ਹੋਊਗਾ ਜੀ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਜਦੋਂ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਯੋਧਿਆਂ ਦੀ ਗੱਲ ਕੀਤੀ ਜਾਂਦੀ ਹੈ ਜਿਹੜੇ ਸੱਚਮੁੱਚ ਉਹਨਾਂ ਦੇ ਵਾਰਸ ਬਣ ਕੇ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਨਾਮ ਹੀ ਜੜਿਆ, ਜਿਨ੍ਹਾਂ ਨੇ ਖੇਡ ਜਗਤ ਦੇ ਨਾਲ ਜੁੜੀ ਹੋਈ ਸ਼ਖਸੀਅਤ ਬਾਈ ਜੱਸਾ ਪੱਟੀ ਦੇ ਨਾਲ ਗੱਲਬਾਤ ਕਰਾਂਗੇ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ ਕਿ ਤੁਹਾਡੀ ਜ਼ਿੰਦਗੀ ਦਾ ਸਫ਼ਰ ਕਿਵੇਂ ਹੁੰਦਾ, ਖੇਡ ਤੋਂ ਕਿਵੇਂ ਪ੍ਰੇਰਿਤ ਹੁੰਦੇ ਹੋ? ਕਿਉਂਕਿ ਪੰਜਾਬ ਆ ਜਿਹੜਾ ਕਬੱਡੀ ਔਰ ਕੁਸ਼ਤੀ ਦੇ ਸਦਕਾ ਮੰਨਿਆ ਜਾਂਦਾ ਹੈ ਕਿ ਪੰਜਾਬ ਮਹਾਨ ਹੈ, ਉੱਥੋਂ ਦੇ ਨੌਜਵਾਨ ਹੈ ਜਿਹੜੇ ਖੇਡ ਦੇ ਨਾਲ ਲਗਾਓ ਰੱਖਦੇ ਆ। ਪਹਿਲਾਂ ਸਭ ਤੋਂ ਮੁੱਢਲਾ ਸਵਾਲ ਹੈ ਕਿ ਤੁਹਾਡੀ ਸ਼ੁਰੂਆਤ ਕਿਵੇਂ ਹੁੰਦੀ ਹੈ? ਮੇਰੇ ਪਿਤਾ ਜੀ ਆਪਣੇ ਸਮੇਂ ਦੇ ਬਹੁਤ ਵਧੀਆ ਪਹਿਲਵਾਨ ਸੀਗੇ ਜੀ। ਉਹ ਵੀ ਰੁਸਤਮੇਂਦ ਸੀਗੇ ਆਪਣੇ ਟਾਈਮ ਦੇ, ਸ਼ਿੰਦਾ ਪੱਟੀ ਜੀ। ਅਤੇ ਬਸ ਘਰ 'ਚ ਕੁਸ਼ਤੀ ਦਾ ਮਾਹੌਲ ਸੀ ਜੀ, ਅਤੇ ਛੋਟੇ ਹੁੰਦੇ ਤੋਂ ਹੀ ਉਹਨਾਂ ਨੂੰ ਵੇਖ ਕੇ ਫਿਰ ਅਖਾੜੇ ਜਾਣਾ ਸ਼ੁਰੂ ਕਰਤਾ ਸੀ। ਹਾਂਜੀ। ਕਦੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ ਜਿਹਨੇ ਕਿਤੇ ਨਾ ਕਿਤੇ ਨਿਰਾਸ਼ਤਾ ਪੈਦਾ ਕੀਤੀ ਹੋਵੇ? ਬਹੁਤ ਹੁੰਦਾ ਹੈ ਜੀ। ਸਪੋਰਟਸਮੈਨ ਦੀ ਜ਼ਿੰਦਗੀ ਉਤਰਾਅ ਚੜ੍ਹਾਅ ਨਾਲ ਭਰੀ ਹੈ ਜੀ। ਕਈ ਵਾਰ ਸੱਟਾਂ ਚੋਟਾਂ ਲੱਗਦੀਆਂ, ਕਈ ਵਾਰ ਤੁਸੀਂ ਵਧੀਆ ਫਿੱਟ ਵੀ ਹੁੰਦੇ ਫਿਰ ਵੀ ਹਾਰ ਜਾਂਦੇ ਹੋ। ਮਤਲਬ ਇਹ ਤਾਂ ਅਪਸ ਐਂਡ ਡਾਊਨਸ ਇਹ ਤਾਂ ਮੇਰੇ ਖਿਆਲ ਨਾਲ ਚੱਲਦੇ ਰਹਿੰਦੇ। ਖਾਸ ਕਰ ਸਪੋਰਟਸਮੈਨ ਦਾ ਤਾਂ ਨਾਤਾ ਹੀ ਇਹਨਾਂ ਦੇ ਨਾਲ ਹੈ ਜੀ। ਤੁਹਾਡੇ ਬਾਰੇ ਇਹ ਵੀ ਜ਼ਿਕਰ ਮਿਲਦਾ ਕਿ ਤੁਸੀਂ ਖੇਡਣ ਵਾਸਤੇ ਗਏ ਸੀ, ਪਰ ਤੁਹਾਨੂੰ ਉਸੇ ਕੇਸ ਕਤਲ ਕਰਵਾਉਣ ਵਾਸਤੇ ਕਿਹਾ ਗਿਆ ਸੀ, ਦਸਤਾਰ ਉਤਾਰਨ ਵਾਸਤੇ ਗਿਆ ਸੀ। ਤਾਂ ਫਿਰ ਉਹ ਕਿੱਥੋਂ ਦੀ ਘਟਨਾ ਹੈ, ਪੂਰੀ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸ ਦਿਓ। ਇਹ ਤੁਰਕੀ ਦੀ ਘਟਨਾ ਹੈ ਜੀ। ਕੇਸ ਕਤਲ ਕਰਵਾਉਣ ਲਈ ਨਹੀਂ ਕਿਹਾ ਸੀ। ਜਾਂ ਉਹਨਾਂ ਨੇ ਕਿਹਾ ਸੀ ਵੀ ਗੁੱਤ ਕਰ ਲਓ ਜਾਂ ਫਿਰ ਨੰਗੇ ਸਿਰ ਵਾਲ ਖੋਲ੍ਹ ਕੇ ਖੇਡੋ, ਅਤੇ ਫਿਰ ਮੈਂ ਮਨਾ ਕਰਕੇ ਆ ਗਿਆ ਸੀ, ਮੈਂ ਖੇਡਿਆ ਨਹੀਂ ਸੀ। ਅਤੇ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਕਿ ਪੈਸੇ ਵਾਸਤੇ ਜਾਂ ਬੰਦਾ ਆਪਣਾ ਨਾਮ ਹੋਰ ਚਮਕਾਉਣ ਵਾਸਤੇ ਕਈ ਵਾਰੀ ਉਹ ਆਪਣੇ ਕੇਸਾਂ ਤੋਂ ਜਿਹੜੇ ਸੰਸਕਾਰ ਮਾਪਿਆਂ ਨੇ ਦਿੱਤੇ ਹੁੰਦੇ ਉਹਦੇ ਤੋਂ ਬਾਗੀ ਹੋ ਜਾਂਦਾ ਹੈ। ਪਰ ਤੁਹਾਡੇ ਅੰਦਰ ਕਿਹੜੀ ਇਸ ਤਰ੍ਹਾਂ ਦੀ ਕਹਿ ਸਕਦੇ ਕਿ ਚਿਣਗ ਸੀ ਜਿਹਨੇ ਤੁਹਾਨੂੰ ਉਹ ਆਪਣੇ ਅਕੀਦੇ 'ਤੇ ਕਾਇਮ ਰੱਖਿਆ? ਸਭ ਤੋਂ ਮੇਨ ਤਾਂ ਜੀ ਪਰਿਵਾਰ ਦੇ ਸੰਸਕਾਰ ਸੀ ਜੋ ਮਾਂ ਪਿਓ ਨੇ ਸਿਖਾਇਆ ਸੀ। ਸੈਕਿੰਡਲੀ ਪੈਸੇ ਨੂੰ ਮੈਂ ਸੈਕੰਡਰੀ ਰੱਖਦਾ। ਪੈਸਾ ਤਾਂ ਆਪਾਂ ਹੋਰ ਵੀ ਬਹੁਤ ਕੰਮ ਨੇ ਜਿਨ੍ਹਾਂ ਤੋਂ ਕਮਾ ਸਕਦੇ ਹਾਂ। ਇੱਕ ਆਪਣਾ ਧਰਮ ਰੱਖਣਾ ਜਾਂ ਆਪਣੇ ਕਸੂਲਾਂ ਨਾਲ ਜ਼ਿੰਦਗੀ ਜਿਉਣੀ, ਉਹ ਮੇਨ ਗੱਲ, ਉਹ ਵੱਡੀ ਗੱਲ ਹੈ। ਸੋ ਇਹੀ ਸੀਗਾ ਦਿਮਾਗ 'ਚ ਵੀ ਨਹੀਂ ਯਾਰ ਆਪਣੇ ਅਸੂਲ ਨਹੀਂ ਤੋੜਨੇ, ਕੋਈ ਗੱਲ ਨਹੀਂ, ਕੰਪੀਟੀਸ਼ਨ ਹੋਰ ਆ ਜਾਊਗਾ। ਜੂਝ ਦਾ ਪੰਜਾਬ ਜਥੇਬੰਦੀ ਦਾ ਆਗਾਜ਼ ਕੀਤਾ ਗਿਆ, ਤਾਂ ਕੀ ਦੇਖਦੇ ਹੋ ਕਿ ਕਿਉਂ ਇਸ ਤਰ੍ਹਾਂ ਦੀ ਲੋੜ ਕਿਉਂ ਪ੍ਰਤੀਤ ਹੋਈ? ਕਿਉਂਕਿ ਲਗਾਤਾਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਸੀ। ਜਦੋਂ ਪਿੰਡਾਂ ਦੇ ਵਿੱਚ ਦੇਖਦੇ ਹੋ, ਕੋਈ ਕਹਿੰਦਾ ਅਸੀਂ ਪੱਕੇ ਅਕਾਲੀ, ਕੋਈ ਕਹਿੰਦਾ ਅਸੀਂ ਪੱਕੇ ਟਕਸਾਲੀ ਕਾਂਗਰਸੀ ਹਾਂ, ਤਾਂ ਫਿਰ ਜੂਝ ਦਾ ਪੰਜਾਬ ਦੀ ਲੋੜ ਕਿਉਂ ਪੈ ਗਈ? ਜੂਝ ਦਾ ਪੰਜਾਬ ਦੀ ਲੋੜ ਹੀ ਅਵੇਅਰਨੈਸ ਦੀ ਕਮੀ ਸੀ, ਜਾਗਰੂਕਤਾ ਦੀ ਕਮੀ ਆਪਣੇ ਅੱਜ ਕੱਲ੍ਹ ਯੂਥ ਦੇ ਵਿੱਚ। ਸੋ ਇੱਥੇ ਬਹੁਤ ਵੱਡੇ ਵੱਡੇ ਚਿਹਰੇ ਤੁਸੀਂ ਦੇਖਿਆ ਹੀ ਆ, ਸਾਰੇ ਇੱਕ ਮੰਚ 'ਤੇ ਆਏ ਨੇ, ਸਾਨੂੰ ਵੀ ਉਹਨਾਂ ਨੇ ਬੁਲਾਇਆ। ਚਲੋ, ਅਤੇ ਇਹਦਾ ਮੇਨ ਇਹੀ ਆ ਵੀ ਪਾਰਟੀ ਕੋਈ ਵੀ ਹੋਵੇ, ਆਪਣਾ ਮੁੱਖ ਆਹ ਏਜੰਡੇ ਨੇ, ਆਹ ਮੁੱਦੇ ਨੇ ਆਪਣੇ, ਉਹ ਨੌਜਵਾਨਾਂ ਨੂੰ ਬੇਸਿਕਲੀ ਜਾਗਰੂਕ ਕਰਨਾ, ਲੋਕਾਂ ਨੂੰ ਜਾਗਰੂਕ ਕਰਨਾ, ਸਵਾਲ ਪੁੱਛਣ ਦੇ ਕਾਬਿਲ ਕਰਨਾ। ਪਾਰਟੀ ਕੋਈ ਵੀ ਹੋਵੇ, ਅਕਾਲੀ ਦਲ ਹੋਵੇ, ਕਾਂਗਰਸ ਆਪ ਹੋਵੇ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੇਨ ਗੱਲ ਇਹ ਵੀ ਏਜੰਡਿਆਂ 'ਤੇ ਕੰਮ ਹੋਣਾ ਚਾਹੀਦਾ। ਕਿਸਾਨੀ ਅੰਦੋਲਨ ਨੇ ਚਿਣਗ ਪੈਦਾ ਕੀਤੀ ਲੱਗਦਾ? ਬਿਲਕੁਲ ਕੀਤੀ ਹੈ ਜੀ। ਜਿਹੜਾ ਤਾਂ ਬੁੱਧੀਜੀਵੀ ਵਰਗ ਹੈ ਉਹ ਤਾਂ ਇਸ ਚੀਜ਼ ਤੋਂ ਬਹੁਤ ਪਹਿਲਾਂ ਹੀ ਜਾਣੂ ਸੀਗਾ, ਪਰ ਜਿਵੇਂ ਸਾਡੇ ਵਰਗੇ ਨੇ ਜਾਂ ਹੋਰ ਬਹੁਤ ਮੇਰੇ ਵੀਰ ਭਰਾ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ 'ਤੇ ਜਾ ਕੇ ਇੱਕ ਨਵਾਂ ਜੋਸ਼, ਇੱਕ ਨਵੀਂ ਸਪਿਰਿਟ ਜਿਨ੍ਹਾਂ ਦੇ ਅੰਦਰ ਭਰੀ, ਇੱਕ ਪੋਜ਼ੀਟਿਵਿਟੀ ਤਾਂ ਆਈ ਹੈ ਜ਼ਰੂਰ ਸਾਰੇ ਪੰਜਾਬ ਦੇ ਵਿੱਚ ਹੀ। ਉਹਨੂੰ ਕਿਤੇ ਨਾ ਕਿਤੇ ਯੂਟੀਲਾਈਜ਼ ਕਰਨ ਦਾ ਯਤਨ ਹੈ ਜੂਝ ਦਾ ਪੰਜਾਬ। ਪੰਜਾਬ ਦੇ ਸੁਹਿਰਦ ਲੋਕਾਂ ਦਾ ਸਵਾਲ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚੋਂ ਇਸ ਤਰ੍ਹਾਂ ਦੀ ਰਾਜਨੀਤੀ ਧਿਰ ਨਿਕਲਣੀ ਪੈਦਾ ਹੋਣੀ ਚਾਹੀਦੀ ਸੀ ਜਿਹੜੀ ਸੱਚਮੁੱਚ ਕਰਕੇ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਆ, ਜਿਹੜਾ ਦਿੱਲੀ ਸਰਕਾਰ ਲਗਾਤਾਰ ਪੰਜਾਬ ਨੂੰ 1947 ਤੋਂ ਬਾਅਦ ਦਬਾਉਂਦੀ ਆਈ, ਉਹਨਾਂ ਮੰਗਾਂ ਦੀ ਗੱਲ ਕਰਨ ਵਾਲਾ, ਪੰਜਾਬ ਦੇ ਲੋਕਾਂ ਨੂੰ ਜਿਹੜਾ ਅਸਲੀ ਲੀਹ ਦੇ ਉੱਪਰ ਲੈ ਕੇ ਜਾਣ ਵਾਲੀ ਇਸ ਤਰ੍ਹਾਂ ਦੀ ਧਿਰ ਪੈਦਾ ਹੋਣੀ ਚਾਹੀਦੀ ਸੀ। ਹੋਣੀ ਤਾਂ ਚਾਹੀਦੀ। ਇਹਦੇ ਬਾਰੇ ਨਾ ਮਤਲਬ ਇੱਕ ਬੜਾ ਇੱਕ ਗੁੰਝਲਦਾਰ ਡਿਸਕਸ਼ਨ ਆ। ਮੈਂ ਔਨ ਕੈਮਰਾ ਕੁਛ ਨਹੀਂ ਕਹਿਣਾ ਚਾਹੁੰਦਾ ਇਹਦੇ ਬਾਰੇ, ਨਾ ਮੈਂ ਜ਼ਿਆਦਾ ਪੋਲੀਟਿਕਸ 'ਤੇ ਕਮੈਂਟ ਕਰਨਾ ਚਾਹੁੰਦਾ ਹਾਂ। ਅਤੇ ਹੋਣੀ ਤਾਂ ਚਾਹੀਦੀ ਸੀ, ਬਾਕੀ ਨਹੀਂ ਹੋਈ ਜਾਂ ਕੀ ਹੋਊਗਾ ਉਹ ਆਉਣ ਵਾਲੇ ਟਾਈਮ 'ਚ ਕਲੀਅਰ ਹੋਊਗਾ ਜੀ।
ਵੈਸੇ ਬਈ ਇੱਕ ਨਿੱਜੀ ਤੌਰ ਤੇ ਸਵਾਲ ਪੁੱਛਣਾ ਚਾਹਾਂਗਾ ਕਿ ਜਦੋਂ ਇਸ ਤਰ੍ਹਾਂ ਦੇ ਸੰਘਰਸ਼ ਚੱਲਦੇ ਆ ਤਾਂ ਉਹ ਸੰਘਰਸ਼ ਦੇ ਪਿੱਛੇ ਇੱਕ ਸਿੱਖੀ ਸਪਿਰਿਟ ਹੁੰਦੀ ਹੈ, ਉਹ ਤੁਹਾਡਾ ਇਤਿਹਾਸ ਹੁੰਦਾ ਜਿਹੜਾ ਤੁਹਾਡੇ ਵਡੇਰਿਆਂ ਨੇ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਆਪਣੀ ਬਲ ਦਾ ਸਦਕਾ, ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਉਕਰਿਆ ਹੁੰਦਾ ਹੈ। ਤਾਂ ਪਰ ਇੱਕ ਖਾਸ ਧਿਰ ਹੁੰਦੀ ਹੈ ਜਿਹਨੂੰ ਉਸ ਅੰਦੋਲਨ ਦੇ ਦਰਮਿਆਨ ਜਾਂ ਚੱਲਦੇ ਸੰਘਰਸ਼ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਹੈ। ਤਾਂ ਜਿਹੜੀਆਂ ਧਿਰਾਂ ਦੇ ਵੱਲੋਂ ਟਾਰਗੇਟ ਕੀਤਾ ਜਾਂਦਾ ਤਾਂ ਉਹਨਾਂ ਦਾ ਮਕਸਦ ਕੀ ਹੁੰਦਾ ਆ? ਇਹ ਫਿਰ ਬ੍ਰਦਰ ਉਹ ਗੱਲ ਹੋ ਗਈ, ਮੈਂ ਕੋਈ ਵੀ ਕੰਟਰੋਵਰਸ਼ੀਅਲ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ। ਤੁਸੀਂ ਕੈਮਰਾ ਬੰਦ ਕਰਕੇ ਆ ਜਾਓ ਰੂਮ 'ਚ, ਆਪਾਂ ਵੈਸੇ ਡਿਸਕਸ਼ਨ ਕਰ ਲੈਂਦੇ ਹਾਂ। ਸੌਰੀ, ਮੈਂ ਇਸ ਚੀਜ਼ ਦਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ। ਇਹ ਲੱਗਦਾ ਕਿ ਹੁਣ ਜਿਹੜੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ, ਤਾਂ ਜਿਹੜੇ ਲੋਕ ਉਹਨਾਂ ਦੇ ਨਾਲ ਪੱਕੇ ਜੁੜੇ ਹੋਏ ਸੀ ਉਹਨਾਂ ਤੋਂ ਦੂਰੀ ਬਣਾਉਣਗੇ, ਜਾਂ ਪਹਿਲਾਂ ਹੀ ਜਿਸ ਤਰ੍ਹਾਂ ਉਹ ਕਹਿ ਸਕਦੇ ਸੀ ਕਿ ਪਿੰਡਾਂ ਵਾਲੇ ਉਹ ਜਿਹੜੇ ਆਪਸ ਦੇ ਵਿੱਚ ਚੌਧਰੀ ਆ, ਜਿਹੜੇ ਪੰਚ ਸਰਪੰਚ ਆ, ਜਿਹੜੇ ਉਹਨਾਂ ਲੋਕਾਂ ਦਾ ਪ੍ਰਚਾਰ ਕਰਦੇ ਆ ਜਿਨ੍ਹਾਂ ਨੇ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਜਾਂ ਉਹਨਾਂ ਦੇ ਪਿੱਛੇ ਫੇਰ ਲੱਗ ਕੇ ਚੱਲਦੇ ਰਹਿਣਗੇ? ਵੇਖੋ ਜੀ, ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਕੀ ਹੁੰਦਾ ਕੀ ਨਹੀਂ, ਬਟ ਇੱਕ ਕੋਸ਼ਿਸ਼ ਕਰਨਾ ਵੱਡੀ ਗੱਲ ਹੈ ਮੇਰੇ ਖਿਆਲ ਨਾਲ। ਸੋ ਕੋਸ਼ਿਸ਼ ਕਰ ਰਹੇ ਹਾਂ, ਕੋਸ਼ਿਸ਼ ਜਾਰੀ ਹੈ, ਸ਼ੁਰੂ ਕਰਾਂਗੇ, ਬਾਕੀ ਪ੍ਰਮਾਤਮਾ ਆਪ ਸਹਾਈ ਹੋਊਗਾ ਜੀ। ਪਹਿਲਵਾਨ ਬਾਈ ਜੱਸਾ ਪੱਟੀ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਸੁਹਿਰਦਗੀ ਦੇ ਨਾਲ ਉਹਨਾਂ ਮਸਲਿਆਂ ਨੂੰ ਵਾਚਣਾ ਪਵੇਗਾ, ਪੰਜਾਬ ਦੀ ਗੱਲ ਕਰਨੀ ਪਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਨੂੰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।